ਇਹ ਫੱਗਣ ਰੁੱਤ ਸੀ, ਅਖੇ ਫੱਗਣ ਵਾਈ ਵੱਗਣ। ਰੁੱਖਾਂ ਦੀਆਂ ਘੋਣ ਮੋਣੀਆਂ ਟਾਹਣੀਆਂ ਵਿੱਚ ਡੂੰਘੀ ਨੀਂਦਰੇ ਸੁੱਤੀ ਪਈ ਬਹਾਰ ਦੀ ਰੁੱਤ ਜਾਗਦੀ। ਸ਼ਗੂਫੇ ਫੁੱਟਦੇ, ਫੁੱਲ ਪੱਤਰ ਸਿਰੀਆਂ ਕੱਢਦੇ, ਕਣਕ ਦੇ ਸਿੱਟਿਆਂ ਵਿੱਚ ਦਾਣਾ ਪੈਂਦਾ। ਪਹਿਲੋਂ ਜੌਂ ਪੱਕਦੇ, ਅਖੇ ਜੌਂ ਪੱਕੇ ਤੇ ਕਣਕੇ ਦਾਣਾ ਪਿਆ। ਫੇਰ ਛੋਲਿਆਂ ਵਿੱਚ ਦਾਣਾ ਪੈਂਦਾ। ਪਰ ਫੱਗਣ ਚੇਤਰ ਦਾ ਬੱਦਲ ਲਿਸ਼ਕਾਂ ਮਾਰ ਮਾਰ ਕੇ ਕਈ ਵਾਰੀ ਉਹਨਾਂ ਦਾ ਅੰਦਰ ਸਾੜ ਛੱਡਦਾ। ਹਰਿਆਂ ਬੇਰਾਂ ਦਾ ਰੰਗ ਖੱਟਾ ਸੂਹਾ ਹੋ ਜਾਂਦਾ। ਸਾਵੀਆਂ ਕਚੂਰ ਪੈਲੀਆਂ ਵਿਚਕਾਰ ਸਰ੍ਹਿਆਂ ਦੇ ਫੁੱਲ ਖਿੜਦੇ ਤੇ ਇੰਜ ਲੱਗਦਾ ਜਿਵੇਂ ਸਾਰੀ ਧਰਤੀ ਸਾਵੇ ਤੇ ਬਸੰਤੀ ਚੋਲੇ ਪਾ ਕੇ ਹੱਸਦੀ ਹੋਵੇ। ਪੁਰੇ ਦੀ ਠੰਡੀ ਸਹਿਤ ਹਵਾ ਤਰੀਖੀ ਤਰੀਖੀ ਚਲਦੀ, ਜਿਹਦੇ ਪਾਰੋਂ ਅਗਲੇ ਪਿਛਲੇ ਪਾਰ ਧੁੱਪ ਸੁਖਾ ਜਾਂਦੀ। ਪਰ ਦੁਪਹਿਰ ਨੂੰ ਗਰਮੀ ਹੋ ਜਾਂਦੀ। ਰਾਤ ਨੂੰ ਪਸਾਰਾਂ ਦੇ ਬੂਹੇ ਬਾਰੀਆਂ ਖੁੱਲ੍ਹੇ ਰਹਿਣ ਲੱਗ ਪੈਂਦੇ। ਲੋਕੀ ਲੇਫਾਂ ਦੀ ਥਾਂ ਪਤਲੀਆਂ ਰਜ਼ਾਈਆਂ ਖੇਸ ਜਾਂ ਦੋਹਰਾਂ ਉੱਤੇ ਲੈਂਦੇ। ਮਾਲ ਡੰਗਰ ਕੁੜਾਂ ਵਿੱਚੋਂ ਬੰਨੇ ਆ ਜਾਂਦਾ। ਬਾਕਾਂ ਬਾਹਣ ਲੱਗ ਪੈਂਦੀਆਂ। ਬਾਜ਼ੇ ਲੇਫ ਲੈ ਕੇ ਵਿਹੜੇ ਵਿੱਚ ਹੀ ਸੌਂ ਜਾਂਦੇ। ਪਿਛਲੀ ਰਾਤੇ ਬਾਹਰ ਦੀ ਠੰਡ ਵਿੱਚ ਅੰਦਰ ਦਾ ਨਿੱਘ ਸਵਾਦੀ ਲੱਗਦਾ ਤੇ ਗੂੜੀ ਨੀਂਦਰ ਤੇ ਮਿੱਠੇ ਸੁਫਨੇ ਆਉਂਦੇ। ਇੱਕ ਖੁੱਲ੍ਹੀ ਡੁੱਲੀ ਰੁੱਤ ਦਾ ਅਹਿਸਾਸ ਹੁੰਦਾ। ਅੰਦਰ ਜੀਅ ਘਬਰਾਉਂਦਾ ਪਰ ਬਾਹਰ ਵੀ ਜੀਅ ਨਾ ਲੱਗਦਾ। ਸਿਰਫ ਪੈਲੀਆਂ ਵਿੱਚ ਹੀ ਕਲੀਆਂ ਨਾ ਖਿੜਦੀਆਂ, ਦਿਲਾਂ ਵਿੱਚ ਵੀ ਜਜ਼ਬੇ ਅੱਖਾਂ ਉਘੇੜਦੇ। ਸਦਰਾਂ ਦੀ ਲੌ ਜਾਗਦੀ। ਨਵੀਂ ਰੁੱਤ ਦੀ ਖੁਸ਼ਬੂ ਨਾਲ ਪੁਰਾਣੇ ਫੱਟ ਹਰੇ ਹੋ ਜਾਂਦੇ ਤੇ ਕਈ ਨਵੇਂ ਪਿਆਰ ਪੁੰਗਰਦੇ। ਰਾਤਾਂ ਚਾਨਣੀਆਂ ਹੁੰਦੀਆਂ ਤੇ ਦਿਲ ਪਿੰਜਰਿਆਂ ਵਿੱਚ ਸੌੜੇ ਪਏ ਹੋਏ ਚਕੋਰ ਹੰਭਲਾ ਮਾਰਦੇ ਰਹਿੰਦੇ। ਬਾਕਾਂ ਤੋਂ ਬਾਂਸਰੀਆਂ ਤੇ ਅਲਗੋਜ਼ਿਆਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਖੂਹਾਂ ਜਲਾਰਾਂ ਤੋਂ ਪਿੰਡ ਵੱਲ ਸਨੇਹ ਅਪੜਦੇ। ਅਲਫ ਆ ਪਿਆਰਿਆ ਲੱਗ ਸੀਨੇ, ਚੇ ਚੜ੍ਹ ਚੰਨਾ ਤੇ ਕਰ ਰੁਸ਼ਨਾਈ। ਖੁੱਲ੍ਹੇ ਵਿਹੜਿਆਂ ਵਿੱਚ ਬਾਲ ਕੋਟਲਾ ਛੁਪਾਕੀ ਖੇਡਦੇ। ਕੁੜੀਆਂ ਕਿਕਲੀ ਪਾਉਂਦੀਆਂ, ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਜਾਂ ਛੰਨਾ ਛਣਕਦਾ ਲੌਂਗ ਮੇਰੇ ਨੱਕ ਦਾ। ਗਲੀਆਂ ਵਿੱਚ ਮੁੰਡੇ ਪੁੱਗਣ ਲਈ ਜੁੰਡੀਆਂ ਪਾਉਂਦੇ। ਏਂਗਣ ਮੇਂਗਣ ਤਲੀ ਤਲੇਂਗਣ, ਗਿੱਧੇ ਸਮੀਆਂ ਤੇ ਘੁਮਰਾਂ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ। ਸੰਮੀ ਮੇਰੀ ਵਾਰ ਮੈਂ ਵਾਰੀ ਅਨੀ ਸਮੀਏ, ਜਾਂ ਵਿੱਚ ਕਜਲੇ ਦੀ ਧਾਰ ਸੁਰਮਾ ਨਿੰਮਾ ਨਿੰਮਾ। ਮੁਟਿਆਰਾਂ ਦੂਰ ਵਸਦੇ ਪਰਦੇਸ ਗਏ ਸੱਜਣਾ ਨੂੰ ਗਾਉਣਾ ਰਾਹੀਂ ਪੁਕਾਰਦੀਆਂ ਤੇ ਗੱਭਰੂ ਪਿਆਰ ਗਲੀਆਂ ਵਿੱਚ ਬਾਉਣ ਦੇ ਪੱਜ ਲੱਭਦੇ। ਵੱਡੀ ਉਮਰ ਦੇ ਮੁੰਡੇ ਵੱਡੀ ਲੁੱਕਣ ਮਿੱਟੀ ਖੇਡਦੇ। ਲੁੱਕਣ ਛੁਪਣ ਲਈ ਪੈਲੀਆਂ ਰੁੱਖ ਤੇ ਟਿੱਬੇ ਆਉਂਦੇ। ਜਿਹਦੇ ਸਿਰ ਮੇਟ ਹੁੰਦੀ ਉਹਨੂੰ ਕਈ ਪੇਲੀਆਂ ਦੂਰ ਘਲਿਆ ਜਾਂਦਾ ਤੇ ਉਹਦੇ ਪਰਤਣ ਤੋਂ ਪਹਿਲਾਂ ਪੁੱਗਣ ਵਾਲੀ ਥਾਂ ਉੱਤੇ ਚੁੱਪ ਚਾਣ ਹੋ ਗਈ ਹੁੰਦੀ। ਮੁੰਡੇ ਬਡਾਵਿਆਂ ਵਾਂਗ ਗਾਇਬ ਹੋ ਗਏ ਹੁੰਦੇ। ਕੋਈ ਕਿਸੇ ਚੰਨੇ ਓਲੇ, ਕੋਈ ਕਿਸੇ ਗੁੱਟ ਜਾਂ ਮਸੀਤ ਦੇ ਤਹਾਰਤ ਖਾਨੇ ਵਿੱਚ, ਕੋਈ ਰੁੱਖ ਉੱਤੇ ਚੜ੍ਹਿਆ ਹੁੰਦਾ। ਬਾਅਦ ਪੱਬੀਆਂ ਟੋਈਆਂ ਖਾਲਾਂ ਕਣਕਾਂ ਕਮਾਦਾਂ ਤੇ ਸਰੂਟਾਂ ਵਿੱਚ ਜਾ ਲੁਕਦੇ। ਮੇਟ ਵਾਲਾ ਨੇੜੇ ਆਉਂਦਾ ਤੇ ਸਾਹ ਘੁੱਟ ਲੈਂਦੇ। ਉਹ ਉੱਪਰੋਂ ਟੱਪ ਜਾਂਦਾ। ਕਈ ਅਣਜੱਕ ਮੁੰਡੇ ਚੌਧਰੀਆਂ ਦੀ ਰੱਖ ਫਕੀਰ ਦੀ ਖੂਹੀ ਸਗੋਂ ਟਿੱਬੇ ਤੀਕ ਜਾ ਪੜਦੇ। ਰਜਵਾਹ ਦੇ ਕੰਢੇ ਜਾਂ ਮੈਰੇ ਦੀ ਰੇਤ ਵਿੱਚ ਲੁਕ ਜਾਂਦੇ। ਸਾਰਾ ਜੁੱਸਾ ਵਿੱਚ ਦਬਿਆ ਹੁੰਦਾ, ਸਿਰਫ ਸਿਰ ਬਾਹਰ ਕੱਢੀ ਰੱਖਦੇ। ਜਦੋਂ ਕੋਈ ਫੜਿਆ ਜਾਂਦਾ ਕੂਕਾਂ ਮਾਰ ਕੇ ਇੱਕ ਦੂਜੇ ਨੂੰ ਸੱਦਦੇ। ਲੋਕਾਂ ਨੂੰ ਘਰ ਬੈਠਿਆਂ ਨੂੰ ਪਤਾ ਲੱਗਦਾ ਰਹਿੰਦਾ ਕੋਈ ਫੜਿਆ ਗਿਆ ਹੈ ਤੇ ਕਿਹੜੇ ਪਾਸਿਓਂ ਕੂਕ ਆਈ ਏ। ਵਡੇਰੀ ਉਮਰ ਦੇ ਬੰਦੇ ਕੂਕਾਂ ਸੁਣ ਕੇ ਖੁਸ਼ ਹੁੰਦੇ ਜਿਵੇਂ ਆਪੂ ਖੇਡਦੇ ਆਉਣ। ਜੱਟ ਕੋ ਲਈ ਲੰਘੇ ਵੇੜਿਆਂ ਵਿੱਚ ਅਪੜ ਜਾਂਦੇ। ਆਖਦੇ ਇਸ ਖੇਡ ਨਾਲ ਮੁੰਡਿਆਂ ਦਾ ਜਾਕਾ ਖੁੱਲ੍ਹਦਾ ਏ। ਬਾਜ਼ਿਆਂ ਦਾ ਜਾਕਾ ਕੁਝ ਬਹੁਤਾ ਹੀ ਖੁੱਲ੍ਹ ਜਾਂਦਾ। ਸਗੋਂ ਉਹਨਾਂ ਮੁੰਡਿਆਂ ਲਈ ਇੱਕ ਟ੍ਰੇਨਿੰਗ ਵੀ ਹੁੰਦੀ ਜਿਨ੍ਹਾਂ ਅੱਗੇ ਜਾ ਕੇ ਚੋਰ ਡਕੈਤ ਤੇ ਪੁਲਿਸ ਮੁਕਾਬਲੇ ਕਰਨੇ ਹੁੰਦੇ। ਮਹੀਨੇ ਦਾ ਅਖੀਰ ਤੇ ਵੱਡੇ ਪਿੰਡ ਚੌਧਰੀਆਂ ਦੇ ਘਰ ਜੰਝ ਡੁੱਕਣੀ ਸੀ। ਐਫਏ ਦਾ ਇਮਤਿਹਾਨ ਸਿਰ 'ਤੇ ਸੀ। ਜੰਝ ਦੀਆਂ ਬੜੀਆਂ ਦੁਮਾਂ ਸਨ। ਲਾਹੌਰੋਂ ਆਈ ਸੀ। ਉਹ ਅਨੂ ਕੋਲੋਂ ਕਿਤਾਬ ਲੈਣ ਗਿਆ ਤੇ ਚੌਧਰੀਆਂ ਦੀ ਜੰਝ ਵੇਖਣ ਲਈ ਅਜਗ ਗਿਆ ਤੇ ਇੰਨੇ ਵਿੱਚ ਹੋਣੀ ਵਰਤ ਗਈ। ਉਹਦਾ ਆਲ ਦੁਆਲਾ ਸਿੱਧਾ ਤੇ ਸੌਖਾ ਸੀ ਗਾਉਣਾ ਵਾਂਗੂ, ਪਰ ਉਹਨੂੰ ਤੇ ਔਖੀਆਂ ਚੀਜ਼ਾਂ ਪਸੰਦ ਸਨ, ਜਿਵੇਂ ਅਲਜਬਰੇ ਦੀਆਂ ਲੰਮੀਆਂ ਲੰਮੀਆਂ ਮਸਾਵਾਤਾਂ, ਹਿਸਾਬ ਦੇ ਜ਼ੂਜ਼ਾਫੇ ਅਕਲ ਤੇ ਆਦੇ ਆਜ਼ਮ ਦੇ ਸਵਾਲ, ਜਿਓਮੈਟਰੀ ਦੀਆਂ ਪ੍ਰੋਪੋਜ਼ੀਸ਼ਨਾਂ ਤੇ ਮੀਰ ਗਾਲਬ ਦੇ ਸ਼ੇਰ।
ਕੋਰਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹ ਕੇ ਉਹ ਆਪੂ ਵੀ ਆਊਟ ਆਫ ਕੋਰਸ ਹੋ ਗਿਆ ਸੀ। ਰਾਏ ਰਾਹ 'ਤੇ ਸਾਰੇ ਟੁਰ ਲੈਂਦੇ ਨੇ, ਉਹ ਸੋਚਦਾ ਕੁਰਾਏ ਟੁਰ ਕੇ ਵੇਖਣਾ ਚਾਹੀਦਾ ਹੈ ਕਿ ਪਤਾ ਕਿਸੇ ਵੇਲੇ ਕੋਲੰਬਸ ਵਾਂਗੂ ਕੋਈ ਨਵੀਂ ਦੁਨੀਆ ਲੱਭ ਜਾਏ। ਉਂਝ ਵੀ ਦੂਰ ਦੇ ਢੋਲ ਸੁਹਾਨੇ ਹੁੰਦੇ ਨੇ। ਉਹ ਦੂਰ ਦੀ ਸੋਚਦਾ ਨਹੀਂ ਸੀ। ਸੋਚ ਦੀ ਕੋਈ ਲਾਲੀ ਆਪੂ ਉਹਦੇ ਜ਼ਿਹਨ ਬਨੇਰੇ ਉੱਤੇ ਆ ਬਾਂਦੀ ਅਤੇ ਚਿਚਲਾਉਣ ਲੱਗ ਪੈਂਦੀ। ਵੱਡੇ ਵੱਡੇ ਘਰਾਂ ਦੀਆਂ ਚੰਗੀਆਂ ਕੁੜੀਆਂ ਉਹਦੇ ਨਾਲ ਗੱਲ ਕਰਨ ਨੂੰ ਸਿੱਖਦੀਆਂ ਅਤੇ ਉਹ ਆਪੂ ਅਣਡਿੱਠੀਆਂ ਚੀਜ਼ਾਂ ਬਾਰੇ ਸੋਚਦਾ। ਅਚਰਜ ਅਤੇ ਓਪਰੇ ਮੁਹਾਂਦਰੇ ਚਿਤਾਰਦਾ। ਪਰ ਇਹ ਧੁੰਦ ਸੂਰਤਾਂ, ਇਹ ਐਰ ਮੁਹਾਂਦਰੇ ਅਗਲੀ ਰਾਤੀ ਵਿਸਰ ਜਾਂਦੇ, ਲੂਣ ਵਾਂਗੂ ਖੁਰ ਜਾਂਦੇ ਅਤੇ ਨਵੇਂ ਸਿਰ ਤੋਂ ਉਸਾਰੀ ਕਰਨੀ ਪੈਂਦੀ। ਅਤੇ ਜਿਵੇਂ ਕੱਚੇ ਜ਼ਿਹਨ ਵਿੱਚ ਚੀਜ਼ਾਂ ਨੂੰ ਪੱਕਿਆਂ ਕਰਨ ਲਈ ਉਹਨਾਂ ਦੀਆਂ ਮੂਰਤਾਂ ਵਿਖਾਈਆਂ ਜਾਂਦੀਆਂ ਨੇ, ਅਲਫ ਅਨਾਰ ਅਤੇ ਬੇਬਕਰੀ, ਐਸੇ ਤਰ੍ਹਾਂ ਮੁਹਾਂਦਰਿਆਂ ਦੇ ਨਕਸ਼ ਗੂੜੇ ਕਰਨ ਲਈ ਵੀ ਕਿਸੇ ਸੱਚਮੁੱਚ ਦੀ ਸੂਰਤ ਜਾਂ ਠੋਸ ਮਿਸਾਲ ਦੀ ਲੋੜ ਸੀ। ਅਤੇ ਉਹ ਹਯਾਤੀ ਵਿੱਚ ਪਹਿਲੀ ਵਾਰੀ ਸਾਹ ਲੈਂਦੀ ਮੂਰਤ ਵੇਖ ਰਿਹਾ ਸੀ। ਜੰਝ ਭਾਵੇਂ ਲਾਹੌਰੋਂ ਆਈ ਸੀ, ਪਰ ਉਹ ਸਿੱਧੀ ਕਾਫੋਂ ਆਈ ਜਾਪਦੀ ਸੀ। ਇੱਕ ਅਜਿਹੀ ਪਰੀ ਜਿਹਦੇ ਅਜੇ ਪਰ ਵੀ ਪੂਰੀ ਤਰ੍ਹਾਂ ਨਹੀਂ ਉੱਗੇ ਸਨ। ਸੈਫ ਅਲ ਮਲੂਕ ਸ਼ਹਿਜ਼ਾਦੇ ਵੀ ਜ਼ਰੂਰ ਕਿਸੇ ਇਹੋ ਜਿਹੀ ਨਾਰੀ ਮਖਲੂਕ ਦੀ ਤਸਵੀਰ ਵੇਖੀ ਹੋਣੀ ਹੈ ਅਤੇ ਉਹਨੂੰ ਲੋੜਨ ਟੁਰ ਪਿਆ ਹੋਵੇਗਾ। ਅੰਗਰੇਜ਼ੀ ਵਾਜਿਆਂ ਦੇ ਸ਼ੋਰ ਅਤੇ ਢੋਲ ਢਮਕਿਆਂ ਦੇ ਰੌਲੇ ਵਿੱਚ ਉਹ ਨਲਕੇ 'ਤੇ ਹੱਥ ਧੋਣ ਆਈ ਅਤੇ ਉਹਨੇ ਅੱਗੇ ਹੋ ਕੇ ਉਹਦਾ ਨਾਂ ਪੁੱਛਿਆ। ਪਿੰਡ ਦੀ ਜਾਂ ਆਦਮਜ਼ਾਦ ਹੁੰਦੀ ਅਤੇ ਆਖਦੀ, ਤੂੰ ਕੌਣ ਹੁੰਦਾ ਹੈ ਮੇਰਾ ਨਾਂ ਪੁੱਛਣ ਵਾਲਾ? ਪਰ ਉਹਨੇ ਉਸ ਨੂੰ ਬੜੇ ਸਹਿਜ ਨਾਲ ਤੱਕਿਆ ਅਤੇ ਸੁਭਾਅ ਨਾਲ ਦੱਸਿਆ, ਫਰਾ ਜਮਾਲ। ਨਾਂ ਵੀ ਰਲਦਾ ਮਿਲਦਾ ਸੱਚੀ ਮੁੱਚੀ ਬਦੀ ਉਲ ਜਮਾਲ ਦੇ ਖਾਨਵਾਦੇ ਦਾ ਜੀ। ਮੈਂ ਖਾਲਦ ਹਾਂ, ਐਫਏ ਦਾ ਇਮਤਿਹਾਨ ਦੇਣਾ ਹੈ, ਉਹਨੇ ਆਪਣਾ ਤਾਰਫ ਕਰਾਇਆ। ਮੈਂ 10ਵੀਂ ਦਾ ਦਿੱਤਾ ਹੈ, ਉਹਨੇ ਦੱਸਿਆ ਅਤੇ ਟੁਰ ਗਈ। ਪਰ ਉਹ ਬਿਲਕੁਲ ਹੀ ਨਹੀਂ ਟੁਰ ਗਈ। ਉਹਦੇ ਨਾਲ ਨਿੱਕੇ ਪਿੰਡ ਤੀਕ ਆਈ। ਸੇਮ ਨਾਲੇ ਦੀ ਪਟੜੀ ਉੱਤੇ ਉਹਦੇ ਸਾਈਕਲ ਦੇ ਅੱਗੇ ਹਵਾ ਵਿੱਚ ਤਰਦੀ ਅਤੇ ਜਰੇ ਆਪਣਾ ਨਾਂ ਦੱਸਦੀ, ਫਰਾ ਜਮਾਲ। ਗੈਰ ਬਿਰਾਦਰੀ ਪੁੱਜਦੇ ਲੋਕ, ਅਣਵਕਫੀ ਅਤੇ ਵੱਡਾ ਸ਼ਹਿਰ। ਉਹ ਹਾਤਮ ਸੀ ਨਾ ਮੁਨੀਰ ਸ਼ਾਮੀ। ਇਹਦੇ ਨਾਲ ਹੋਰ ਔਖਾ ਸਵਾਲ ਕੀ ਹੋ ਸਕਦਾ ਸੀ? ਉਹਨੂੰ ਦੂਜੀ ਵਾਰ ਵੇਖਣ ਲਈ ਕਾਫ ਦਾ ਪੈਂਡਾ ਕਰਨਾ ਪੈਣਾ ਸੀ। ਪਰ ਫਿਰ ਇੱਕ ਦਿਨ ਉਹ ਪੁੱਗ ਗਿਆ। ਏਂਗਣ ਮੇਂਗਣ ਤਲੀ ਤਲੇਂਗਣ, ਸਾਵਾ ਲਾਟੂ ਪੀਲੀ ਡੋਰ, ਉੱਡ ਵੰਜ ਕਾਵਾਂ ਜਾਵੀਂ ਲਾਹੌਰ, ਜਿੱਥੋਂ ਆਉਂਦੇ ਤਿੱਤਰ ਮੋਰ। ਉਹ ਤਿੱਤਰ ਮੋਰ ਲੱਭਣ ਟੁਰ ਪਿਆ। ਪਰ 50 ਕੋਹਾਂ ਦਾ ਪੰਧ ਨਿਬੇੜਨ ਵਿੱਚ 2-3 ਸਾਲ ਲੱਗ ਗਏ। ਉਹਦੇ ਹਾਣੀ ਜੁੰਡੀ ਪਾਉਣ ਵੇਲੇ ਉਹਨੂੰ ਯਾਦ ਕਰਦੇ, ਉਡੀਕਦੇ। ਪਰ ਉਹ ਛੁੱਟੀ ਵਾਲੇ ਦਿਨ ਪਿੰਡ ਆਇਆ ਹੁੰਦਾ ਤਾਂ ਵੀ ਰਾਤ ਨੂੰ ਲਾਲਟੈਨ ਬਾਲ ਕੇ ਕਿਤਾਬਾਂ ਕਾਪੀਆਂ ਵਿੱਚ ਗਵਾਚਿਆ ਰਹਿੰਦਾ।